वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम आप सब का स्वागत करदा। व्यूअर्स, नवंबर 2015 में होए सरबत खालसा वालों थापे गए अकाल तख्त के जथेदार भाई जगतार सिंह हवाला वालों बीते दिनी 8 दसंबर को दमदमा साहिब की धरती पर होने वाले सरबत खालसा की कमांड मौजूदा कार्यकारी जथेदारां नूं सौंप दी गई है। सरबत खालसा नूं सफल बनाउण वालियां धिरां वल्लों पंजाब ਅਤੇ दिल्ली सरकार ਨੂੰ ਸਰਬੱਤ ਖਾਲਸਾ खिलाफ कार्रवाई ਕਰਨ ਤੇ ਤਿੱਖੇ ਪ੍ਰਤੀਕਰਮ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਜਿਹੜੇ ਹਾਲਾਤ ਅੱਜ ਪੰਜਾਬ ਦੀ ਧਰਤੀ ਤੇ ਬਣੇ ਹੋਏ ਹਨ, ਉਹਨਾਂ ਹਾਲਾਤਾਂ ਅਧੀਨ ਸਥਿਤੀ ਕੀ ਰੁਖ ਲੈਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਜ ਅਸੀਂ ਸਰਬੱਤ ਖਾਲਸਾ ਦੀ ਹਮਾਇਤ ਕਰਨ ਵਾਲੀ ਧਿਰ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਕੋਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਸਰਬੱਤ ਖਾਲਸਾ ਦੇ ਹਵਾਲੇ ਨਾਲ ਮੌਜੂਦਾ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਦੀ ਸ਼ੁਰੂਆਤ ਹੈ ਉਹ ਇੱਥੋਂ ਕਰਦੇ ਹਾਂ, ਜਿਵੇਂ ਕਿ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਭਾਈ ਜਥੇਦਾਰ ਹਵਾਰਾ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ 5 ਪਿਆਰਿਆਂ ਨੂੰ ਪਹਿਲਾਂ ਉਹਨਾਂ ਨੇ ਸੌਂਪਿਆ ਸੀਗਾ, ਅੱਗੇ ਕਰਕੇ ਲੀਡ ਲੈਣ ਦੀ ਗੱਲ ਕਹੀ ਸੀ, ਪਰ ਹੁਣੇ ਹਾਲ ਹੀ ਦੇ ਵਿੱਚ ਉਹਨਾਂ ਦਾ ਬਿਆਨ ਆਇਆ ਹੈਗਾ ਕਿ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਅੱਗੇ ਹੋ ਕੇ ਸਰਬੱਤ ਖਾਲਸਾ ਜਿਹੜਾ 8 ਦਸੰਬਰ ਨੂੰ ਹੋਣ ਜਾ ਰਿਹਾ ਹੈ ਤਲਵੰਡੀ ਸਾਬੋ ਦੀ ਧਰਤੀ ਤੇ, ਉਹਦੀ ਕਮਾਂਡ ਉਹਨਾਂ ਨੂੰ ਸੌਂਪੀ ਗਈ ਹੈ। ਸੋ ਇਸ ਫੈਸਲੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਇਹ ਫੈਸਲਾ ਮੈਂ ਤੁਹਾਡੇ ਕੋਲੋਂ ਇਨਸਾਈਡ ਵੀ ਜਾਣਨਾ ਚਾਹੂੰਗਾ ਕਿ ਇਹ ਇੱਦਾਂ ਕਿਉਂ ਲਿਆ ਗਿਆ। ਪਹਿਲਾਂ 5 ਪਿਆਰਿਆਂ ਤੇ ਉਹਨਾਂ ਨੇ ਆਪਣਾ ਉਹ ਕੀਤਾ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਜਿਹੜੇ ਕਾਰਜਕਾਰੀ ਜਥੇਦਾਰ ਹੈਗੇ ਆ ਉਹਨਾਂ ਦੇ ਪਿੱਛੇ ਆਪਣਾ ਵੇਟ ਸੁੱਟਿਆ। ਹਾਂਜੀ, ਇਹ ਤਾਂ ਸਾਡੇ ਸਾਹਮਣੇ ਹੁਣ ਇਹ ਗੱਲ ਆਈ ਗਈ ਆ ਕਿ ਭਾਈ ਜਗਤਾਰ ਸਿੰਘ ਹਵਾਰਾ ਹੋਰੀ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਭਾਵੇਂ ਕਿ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਇਹੀ ਸੀਗੀ ਕਿ ਸ਼ਾਇਦ ਭਾਜੀਤ ਸਿੰਘ ਸਾਹਿਬਾਨ ਨੇ ਜਿਹੜੇ ਸੇਵਾ ਮੁਕਤ ਹੋ ਕੇ ਆਏ ਨੇ, ਸ਼ਾਇਦ ਉਹ ਬੜਾ ਇੱਕ ਨਿਊਟਰਲ ਜਿਹਾ ਰੋਲ ਪਲੇ ਕਰ ਸਕਣਗੇ ਜੀ। ਸ਼ਾਇਦ ਐਸਾ ਹੋ ਵੀ ਸਕਦਾ, ਕੋਈ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਪਰ ਜੋ ਸਰਕਾਰ ਨੇ ਕੀਤਾ 10 ਨਵੰਬਰ ਦੇ ਸਰਬੱਤ ਖਾਲਸਾ ਨੂੰ ਲੈ ਕੇ, ਉਸ ਸਾਰੀ ਘਟਨਾ ਚੱਕਰ ਦੇ ਵਿੱਚ ਜੋ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਦੀ ਭੂਮਿਕਾ ਰਹੀ ਆ, ਜਾਂ ਜੋ ਭਾਈ ਬਲਜੀਤ ਸਿੰਘ ਦਾਦੂਵਾਲ ਸਿੰਘ ਸਾਹਿਬ ਹੋਰਾਂ ਦੀ ਭੂਮਿਕਾ ਰਹੀ ਆ, ਜਾਂ ਦੂਸਰੀ ਉਹ ਜਿਹੜਾ ਉਹ ਸਾਰੀ ਇਨਫੋਰਮੇਸ਼ਨ ਭਾਈ ਹਵਾਰਾ ਕੋਲੇ ਪਹੁੰਚੀ, ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹੀ ਮਹਿਸੂਸ ਹੋਇਆ ਕਿ ਜਿਹੜਾ ਇਹ ਸਰਬੱਤ ਖਾਲਸਾ ਇਹ ਹੋਣਾ ਬੜਾ ਜ਼ਰੂਰੀ ਹੈ ਤੇ ਕਰਨ ਦੀ ਖਾਤਰ ਜਿਹੜੇ ਲੋਕ ਪੰਜਾਬ ਦੀਆਂ ਗਲੀਆਂ ਦੀ ਖਾਕ ਛਾਣਦੇ ਫਿਰਦੇ ਹਨ, ਬਿਹਤਰ ਹੋਏਗਾ ਕਿ ਇਹਦਾ ਸੇਵਾ ਉਹਨਾਂ ਨੂੰ ਸੰਭਾਲ ਦਿੱਤੀ ਜਾਏ। ਸੋ ਮੈਂ ਸਮਝਦਾ ਇਦੋਂ ਬਦਤਰ ਦਾ ਕੋਈ ਮਾਨਾ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਹੈ ਨਹੀਂਗਾ, ਨਾ ਮੈਂ ਕੋਈ ਕੱਢਣਾ ਹੀ ਚਾਹੁੰਦਾ ਇਸ ਤੋਂ ਵੱਧ ਕਿ ਬੋਟਮ ਲਾਈਨ ਹਮੇਸ਼ਾ ਇਹੀ ਰਹੀ ਹੈ ਕਿ ਸਰਬੱਤ ਖਾਲਸਾ ਕੌਮ ਦੀ ਚੜ੍ਹਦੀ ਕਲਾ ਲਈ, ਜਿਹੜਾ ਕੌਮ ਨੂੰ ਅੱਗੇ ਕੋਈ ਉਸਾਰੂ ਦਿਸ਼ਾਵਾਂ ਦੇ ਸਕੇ, ਉਹ ਹੋਣਾ ਲਾਜ਼ਮੀ ਆ। ਕੌਣ ਅਗਵਾਈ ਕਰਦਾ, ਕੌਣ ਉਹਦੇ ਪ੍ਰਬੰਧ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ, ਇਹ ਹਮੇਸ਼ਾ ਹੀ ਹੋਇਆ ਕਰਦਾ ਕਿ ਐਡੇ ਵੱਡੇ ਕਾਰਜਾਂ ਦੇ ਵਿੱਚ ਇਹ ਕੋਈ ਐਡਾ ਵੱਡੇ ਮਾਅਨੇ ਨਹੀਂ ਰੱਖਦਾ ਕਿ ਕੌਣ ਆ, ਗੱਲ ਇਹ ਆ ਕਿ ਕੀ ਹੋ ਰਿਹਾ ਹੈ। ਸੋ ਸਰਬੱਤ ਖਾਲਸਾ ਜਿਹੜਾ ਉਹ ਜਿਹੜੀ ਅੱਗੇ ਮਿਸਕਨਸੈਪਸ਼ਨ ਜੀ ਬਣੀ ਹੋਈ ਸੀਗੀ, ਇਹ ਵੀ ਹਕੀਕਤ ਹੈ ਕਿ 5 ਸਿੰਘਾਂ ਦੇ ਨਾਲ ਜਿਹੜੇ ਇਹ 3 ਜਥੇਦਾਰ ਸਾਹਿਬਾਨ ਨੇ, ਇਹਨਾਂ ਦੇ ਜਿਹੜੇ ਰਿਲੇਸ਼ਨ ਸੀਗੇ ਆਪਸ ਵਿੱਚ, ਉਹ ਭਾਵੇਂ ਕਿ ਕਿਸੇ ਹੱਦ ਤੱਕ ਆਪਾਂ ਨੂੰ ਲੱਗਿਆ ਸੀਗਾ ਕਿ ਉਹ ਬਿਲਕੁਲ ਠੀਕ ਠਾਕ ਹੋ ਗਏ ਨੇ, ਪਰ ਪ੍ਰੈਕਟੀਕਲ ਤੁਹਾਨੂੰ ਪਤਾ ਹੀ ਆ ਕਿ ਜੇ ਕੋਈ ਮਨ ਮੁਟਾਵ ਹੁੰਦੇ ਉਹ ਉਸੇ ਤਰ੍ਹਾਂ ਰਹਿੰਦੇ ਨੇ ਤੇ ਉਹ ਫਿਰ ਜਦੋਂ ਵੀ ਤੁਸੀਂ ਕੰਮ ਕਰਨਾ ਉਦੋਂ ਉਹ ਹਮੇਸ਼ਾ ਮੂਹਰੇ ਆ ਜਾਂਦੇ ਨੇ। ਹੁਣ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਸਮੂਥ ਹੋਏਗਾ ਇਸ ਦੇ ਨਾਲ, ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਇਹ ਜਿਹੜਾ ਬੋਲਡ ਕਦਮ ਹੁਣ ਲਿਆ ਹੈ, ਉਹਨਾਂ ਨੇ ਸਿਰਫ ਇਸੇ ਕਰਕੇ ਲਿਆ ਹੈ ਕਿ ਜਿਸ ਤਰ੍ਹਾਂ ਸਰਕਾਰ ਸਰਬੱਤ ਖਾਲਸਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ, ਜਿਸ ਤਰ੍ਹਾਂ ਸਰਕਾਰ ਸਰਬੱਤ ਖਾਲਸਾ ਨੂੰ ਨਾ ਹੋਣ ਦੇਣਾ ਚਾਹੁੰਦੀ ਹੈ, ਮੁਕੰਮਲ ਤੌਰ ਤੇ ਫੇਲ ਕਰਨਾ ਚਾਹੁੰਦੀ ਹੈ, ਇਹ ਨਾ ਹੋਵੇ ਕਿ ਇੱਧਰੋਂ ਵੀ ਕਿਤੇ ਕੋਈ ਆਪਸ ਵਿੱਚ ਮਨ ਮੁਟਾਅ ਦੇ ਕਾਰਨ ਜਾਂ ਕੋਈ ਹੋਰ ਪ੍ਰੋਬਲਮ ਸਥਿਤੀ ਬਣਨ ਦੇ ਕਾਰਨ ਅਸੀਂ ਖੁਦ ਵੀ ਉਹਦਾ ਕਾਰਨ ਬਣ ਜਾਈਏ। ਸੋ ਉਹਨਾਂ ਨੇ ਮੈਨੂੰ ਲੱਗਦਾ ਕਿ ਬੜਾ ਬੋਲਡ ਫੈਸਲਾ ਲੈ ਕੇ ਇਹ ਵੇਖਿਆ
ਕਿ ਇਹ ਜਿਹੜੀਆਂ ਧਿਰਾਂ ਨੇ ਸਰਬੱਤ ਖਾਲਸਾ ਨੂੰ ਇਸ ਵਕਤ ਕਰਵਾ ਰਹੇ ਨੇ, ਜੇ ਤੇਰਾ ਸ਼ਹਿਰ ਸਾਹਿਬਾਨ ਜਿਹੜਾ ਕਿ ਪਰੰਪਰਾਵਾਂ ਅਨੁਸਾਰ, ਮਰਿਆਦਾ ਅਨੁਸਾਰ ਪ੍ਰੈਕਟੀਕਲੀ ਵੀ ਦੇਖੀਏ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੀ ਅਗਵਾਈ ਦੇ ਵਿੱਚ ਸਰਬੱਤ ਖਾਲਸਾ ਹੋਣਾ ਚਾਹੀਦਾ। ਸੋ ਉਹਨਾਂ ਨੇ, ਮੈਂ ਸਮਝਦਾ ਕਿ ਇੱਕ ਸਾਰੂ ਫੈਸਲਾ ਲਿਆ। ਉਹਦੇ ਨਾਲ ਹੁਣ ਜਿਹੜੀਆਂ ਕੋਈ ਮਿਸਕਨਸੈਪਸ਼ਨ ਦੀਆਂ ਸੀਗੀਆਂ ਉਹ ਸਾਰੀਆਂ ਦੂਰ ਹੋ ਗਈਆਂ ਤੇ ਹੁਣ ਬਿਲਕੁਲ ਰਸਤਾ ਸਾਫ਼ ਹੋ ਗਿਆ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਵੱਲੋਂ ਇਹਨੂੰ ਰੋਕਣ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ ਸੀ ਤੇ ਇਸੇ ਕਰਕੇ ਇਹ ਜਿਹੜਾ 1 ਮਹੀਨਾ ਹੋਰ ਅੱਗੇ ਪਾਇਆ ਗਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਇੱਦਾਂ ਦੇ ਹਾਲਾਤ ਹੀ ਸੀਗੇ ਜਿਹੜੇ ਹੁਣ ਅੱਜ ਦੀ ਡੇਟ ਦੇ ਵਿੱਚ ਬਣੇ ਹੋਏ ਨੇ? ਸੋ 1 ਮਹੀਨੇ ਦਾ ਜਿਹੜਾ ਇਹ ਗੈਪ ਪਾਇਆ ਗਿਆ, ਅੰਤਰ ਪਾਇਆ ਗਿਆ, ਕੀ ਇਹਦੇ ਨਾਲ ਕੋਈ ਸਿਚੁਏਸ਼ਨ ਦੇ ਵਿੱਚ ਫਰਕ ਆ ਸਕਦਾ ਹੈ ਜਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮੈਂ ਸਮਝਦਾ ਹਾਂ ਕਿ ਭਾਵੇਂ ਕਿ ਅਸੀਂ ਕੁਝ ਲੋਕ ਸਾਡੇ ਵਿੱਚੋਂ ਹੀ ਇਹ ਵੀ ਸ਼ਾਇਦ ਮਹਿਸੂਸ ਕਰਦੇ ਹੋਣ ਕਿ ਸਾਨੂੰ ਉਹ ਅੱਗੇ ਨਹੀਂ ਸੀ ਕਰਨਾ ਚਾਹੀਦਾ, ਪਰ ਗਿਵਨ ਦ ਫੈਕਟ ਵੀ ਜਿਹੜੇ ਸਰਕਮਸਟੈਂਸਿਸ ਹੋਇਆ ਕਰਦੇ ਨੇ, ਜਿਹੜੇ ਲੋਕ ਜ਼ਿੰਮੇਵਾਰ ਹੋਇਆ ਕਰਦੇ ਨੇ, ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਆ। ਉਹਨਾਂ ਨੇ ਪੰਥ ਕੌਮ ਦਾ ਕੋਈ ਨੁਕਸਾਨ ਵੀ ਨਹੀਂ ਕਰਵਾਉਣਾ ਹੁੰਦਾ ਤੇ ਕਾਰਜ ਵੀ ਕਰਨੇ ਹੁੰਦੇ ਆ। ਸੋ ਮੈਂ ਸਮਝਦਾ ਕਿ ਜਿਹੜੀ ਗਰਾਊਂਡ ਰਿਐਲਿਟੀਜ਼ ਨੇ ਉਹਨਾਂ ਨੂੰ ਵੇਖ ਕੇ ਜਿਹੜਾ ਸਾਡੇ ਜਥੇਦਾਰ ਸਾਹਿਬਾਨਾਂ ਨੇ ਫੈਸਲਾ ਲਿਆ, ਉਦੋਂ ਧਿਆਨ ਸਿੰਘ ਮੰਡ ਹੋਣੇ ਵੀ ਗ੍ਰਿਫਤਾਰ ਹੋਏ ਸੀਗੇ। ਇਹ ਫੈਸਲਾ ਜਿਹੜਾ ਹੈ ਭਾਈ ਅਜਨਾਲਾ ਤੇ ਭਾਈ ਦਾਦੂਵਾਲ ਦੋਨਾਂ ਜਥੇਦਾਰ ਸਾਹਿਬਾਨਾਂ ਨੇ ਲਿਆ ਆਪਣੇ ਸਾਥੀ ਸਿੰਘਾਂ ਦੇ ਨਾਲ ਰਲ ਕੇ। ਮੈਨੂੰ ਲੱਗਦਾ ਹੈ ਕਿ ਉਹ ਫੈਸਲਾ ਸਹੀ ਸੀ। ਹੁਣ ਮੈਂ ਤੁਹਾਡੇ ਸਵਾਲ ਵੱਲ ਆਵਾਂ ਕਿ ਮਹੀਨੇ ਬਾਅਦ 10 ਨਵੰਬਰ ਤੋਂ 8 ਦਸੰਬਰ ਤੱਕ ਕੀ ਬਦਲ ਗਿਆ? ਇਹ ਮੈਂ ਸਮਝਦਾ ਕਿ ਬਦਲਿਆ ਤਾਂ ਸ਼ਾਇਦ ਕੁਛ ਨਾ ਹੋਵੇ, ਪਰ ਇੱਕ ਚੀਜ਼ ਜ਼ਰੂਰ ਹੈ ਕਿ ਸਾਨੂੰ ਵਕਤ ਹੋਰ ਮਿਲ ਗਿਆ। ਵਕਤ ਹੋਰ ਮਿਲਣ ਦੇ ਨਾਲ ਅਸੀਂ ਜੋ ਪ੍ਰਕਾਸ਼ ਬਾਦਲ ਤੇ ਉਹਦੀ ਸਰਕਾਰੀ ਚੁਗਲੀ ਨੇ ਕਰਨਾ ਸੀ, ਸਾਨੂੰ ਉਹਨਾਂ ਦੀ ਵੀ ਹਕੀਕਤ ਦਾ ਪਤਾ ਲੱਗਿਆ ਕਿ 2015 ਦੇ ਸਰਬੱਤ ਖਾਲਸਾ ਵਾਂਗ ਐਤਕੀ ਸ਼ਾਇਦ ਇਹਨਾਂ ਪਰੰਪਰਾਵਾਂ ਦਾ ਉਸ ਤਰ੍ਹਾਂ ਸਤਿਕਾਰ ਨਹੀਂ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਾਲ ਕੀਤਾ ਸੀ ਤੇ ਕੋਈ ਡਿੱਕਾ ਨਹੀਂ ਛਡਾਇਆ, ਭਾਵੇਂ ਕਿ ਉਦੋਂ ਵੀ ਲੋਕਵੇਂ ਡਿੱਕੇ ਬਹੁਤ ਆਏ ਸਨ, ਪਰ ਮੂਲ ਰੂਪ ਦੇ ਵਿੱਚ ਉਦੋਂ ਜਿਹੜਾ ਸਰਬੱਤ ਖਾਲਸਾ ਉਹਨਾਂ ਨੇ ਇਹੀ ਸੋਚਿਆ ਸੀ, ਭਾਵੇਂ ਉਹਨਾਂ ਨੇ ਤਾਂ ਇਹ ਸੋਚਿਆ ਸੀ ਵੀ ਇੱਥੇ ਕਿਹੜਾ ਇਕੱਠ ਹੋਣਾ, ਪਰ ਉਹ ਇਕੱਠ ਬਹੁਤ ਜ਼ਿਆਦਾ ਹੋਣ ਕਾਰਨ ਉਹਨਾਂ ਨੂੰ ਆਪਣੇ ਫੈਸਲੇ ਤੇ ਵੀ ਨਿਰਾਸ਼ ਹੋਈ। ਇਸੇ ਕਰਕੇ ਸ਼ਾਇਦ ਉਹ ਐਤਕੀ ਡਰ ਰਹੇ ਸੀ। ਪਰ ਇਸ ਤੋਂ ਬਾਵਜੂਦ ਸਾਨੂੰ ਪਤਾ ਲੱਗ ਗਿਆ, ਪੰਥ ਦੁਆਰਾ ਤਿਆਰ ਹੋ ਗਿਆ, ਪੰਥ ਨੇ ਦੁਨੀਆ ਨੂੰ ਵੀ ਦੱਸ ਦਿੱਤਾ ਕਿ ਇਹ ਮੁਲਕ ਆ ਜਿਹੜਾ ਇਹਦੇ ਵਿੱਚ ਫੇਕ ਡੈਮੋਕ੍ਰੇਸੀ ਆ, ਇਹਦੇ ਵਿੱਚ ਕੋਈ ਡੈਮੋਕ੍ਰੈਟਿਕ ਸਿਸਟਮ ਆ ਜਿਹੜਾ ਉਹਨੂੰ ਸਤਿਕਾਰ ਕਰਨ ਵਾਲੀ ਹਕੂਮਤ ਨਹੀਂ ਹੈਗੀ, ਕਿਉਂਕਿ ਰਾਈਟ ਟੂ ਅਸੈਂਬਲੀ ਅਤੇ ਰਾਈਟ ਟੂ ਰਿਲੀਜਨ ਇਹ ਦੋ ਚੀਜ਼ਾਂ ਜਿਹੜੀਆਂ ਐਮਬੈਡ ਕੀਤੀਆਂ ਹੋਈਆਂ ਨੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ, ਜਿਹਦੇ ਉੱਤੇ ਇੰਡੀਆ ਵੀ ਸਿਗਨੇਟਰੀ ਹੈ। ਇਹ ਬੜੀਆਂ ਇਸ ਵਕਤ ਮੂੰਹ ਚੜਾ ਰਹੀਆਂ ਨੇ ਇਹਨਾਂ ਸਰਕਾਰਾਂ ਨੂੰ। ਇਸ ਮੈਨੂਫੈਕਚਰਿੰਗ ਦੀ ਗੱਲ ਅੰਮ੍ਰਿਤਸਰ ਕੈਨੇਡਾ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਇਹ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਵੀ ਇਹ ਕਿਹਾ ਗਿਆ ਕਿ ਤੁਹਾਡੇ ਉਹ ਕਾਊਂਟਰ ਪਾਰਟਸ ਨੇ, ਤੁਸੀਂ ਉਹਨਾਂ ਨਾਲ ਬਿਜ਼ਨਸ ਕਰਦੇ ਹੋ, ਤੁਹਾਡੇ ਮਿਨਿਸਟਰ ਰੋਜ਼ ਭਾਰਤ ਜਾਂਦੇ ਨੇ, ਤੁਹਾਡਾ ਜਿਹੜਾ ਆਪਣਾ ਕੈਨੇਡੀਅਨ ਚਾਰਟਰ ਆ ਉਹ ਵੀ ਇਹ ਕਹਿ ਰਿਹਾ ਕਿ ਲੋਕਾਂ ਨੂੰ ਪੀਸਫੁਲ ਅਸੈਂਬਲੀ ਦਾ ਅਧਿਕਾਰ ਹੋਣਾ ਚਾਹੀਦਾ, ਲੋਕਾਂ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦਾ ਅਧਿਕਾਰ ਹੋਣਾ ਚਾਹੀਦਾ, ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੋਣਾ ਚਾਹੀਦਾ। ਇਹ ਸਾਰੇ ਅਧਿਕਾਰ ਆ ਜਿਹੜੇ ਉਹ ਇੱਕ ਕੌਮੀ ਤੌਰ ਦੇ ਉੱਤੇ ਕੁਚਲੇ ਜਾ ਰਹੇ ਨੇ ਪੰਜਾਬ ਦੀ ਸਰਕਾਰ ਵੱਲੋਂ। ਇਹ ਤੁਹਾਡੇ ਉੱਥੇ ਮਿਨਿਸਟਰ ਜਾਂਦੇ ਨੇ, 10 ਦਸੰਬਰ ਆ ਰਿਹਾ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ ਰਿਹਾ। ਇਹ ਜਿਹੜੀਆਂ ਸਰਕਾਰਾਂ ਭਾਰਤ ਸਰਕਾਰ ਦੇ ਨਾਲ ਬਿਜ਼ਨਸ ਕਰਦੀਆਂ ਨੇ, ਉਹਨਾਂ ਦੇ ਨਾਲ ਸੰਬੰਧ ਰੱਖਦੀਆਂ ਨੇ, ਇਹ ਕਿਹੜੇ ਮੂੰਹ ਦੇ ਨਾਲ ਕਹਿਣਗੀਆਂ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਹੀ ਮਿਲਦੇ ਆ ਜਿਹੜੇ ਸਾਡੇ ਇਹਨਾਂ ਦੇ ਚਾਰਟਰਸ ਆ, ਜਿਹੜੇ ਯੂਨਾਈਟਿਡ ਨੇਸ਼ਨ ਦਾ ਡੈਕਲੇਰੇਸ਼ਨ ਆ ਹਿਊਮਨ ਰਾਈਟਸ ਜਾਂ ਫਿਰ ਕੈਨੇਡੀਅਨ ਚਾਰਟਰ ਆ, ਵੀ ਇਹਨਾਂ ਦਾ ਸਤਿਕਾਰ ਕਰਦੇ ਨੇ। ਸੋ ਅਸੀਂ ਉਹਨਾਂ ਨੂੰ ਰਿਮਾਈਂਡ ਕਰਵਾਇਆ ਜਸਟਿਸ ਟਰੂਡੋ ਹੋਣਾ ਨੂੰ ਚਿੱਠੀ ਲਿਖ ਕੇ ਕਿ ਤੁਹਾਡੀ ਵੈਬਸਾਈਟ ਤੋਂ ਅਸੀਂ ਲਾ ਕੇ ਕੁਝ ਗੱਲਾਂ ਉਹਦੇ ਵਿੱਚ ਪਾਈਆਂ ਵੀ ਵੀ ਆਰ ਬੋਰੋਇੰਗ ਥੀਸ ਵਰਡਸ ਫਰਮ ਯੂਰ ਓਨ ਵੈਬਸਾਈਟ, ਕੈਨ ਯੂ ਪਲੀਜ਼ ਲੁੱਕ ਇਨਟੂ ਦਿਸ। ਇਸ ਕਰਕੇ ਜਿਹੜਾ ਇਹਨਾਂ ਗੱਲਾਂ ਦਾ ਅਸਰ ਆ ਉਹ ਡੈਫੀਨਿਟਲੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਜਿਹੜਾ ਸਰਬੱਤ ਖਾਲਸਾ 8 ਤਰੀਕ ਨੂੰ, ਹੁਣ ਤਾਂ ਖਾਲਸਾ ਪੰਥ ਨੇ ਐਲਾਨ ਹੀ ਕਰ ਦਿੱਤਾ, ਤੁਸੀਂ ਤਾਂ ਖੈਰ ਸਾਰੀਆਂ ਖਬਰਾਂ ਫੋਲੋ ਕਰਦੇ ਹੋ ਤੇ ਮੈਂ ਉਹਨਾਂ ਚੀਜ਼ਾਂ ਦੀ ਪੂਰੀ ਸਪੋਰਟ ਕਰਦਾ ਕਿ ਕਦੇ ਕਦੇ ਸਾਨੂੰ ਇਹ ਫੈਸਲੇ ਲੈਣੇ ਹੀ ਪੈਂਦੇ ਨੇ, ਕਦੇ ਕਦੇ ਸਾਨੂੰ ਇਹ ਕਹਿਣਾ ਹੀ ਪੈਂਦਾ ਹੈ ਕਿ ਹੁਣ ਅਸੀਂ ਲੜੋ ਜਾਂ ਮਰੋ ਦੀ ਲੜਾਈ ਕਰਾਂਗੇ, ਆਰ ਪਾਰ ਦੀ ਲੜਾਈ ਲੜਾਂਗੇ, ਕਿਉਂਕਿ ਅਗਰ ਤੁਸੀਂ ਸਾਨੂੰ ਬੈਠ ਕੇ ਗੱਲ ਕਰਨ ਦਾ ਅਧਿਕਾਰ ਨਹੀਂ ਦਿੰਦੇ ਤਾਂ ਫਿਰ ਸਾਡਾ ਜੀਣਾ ਵੀ ਕੀ ਹੈ। ਸੋ ਇਹ ਪੰਥ ਦਾ ਜਿਹੜਾ ਫੈਸਲਾ ਇਹ ਬੜਾ ਸਪਸ਼ਟ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਸਾਹਿਬ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਤੁਸੀਂ ਉਸ ਦਿਨ ਮੋਗੇ ਰੈਲੀ ਕਰਨੀ ਆ, ਤੁਹਾਨੂੰ ਅਧਿਕਾਰ ਹੈਗਾ ਤੇ ਖਾਲਸਾ ਪੰਥ ਨੂੰ ਅਧਿਕਾਰ ਨਹੀਂ ਹੈ। ਅਗਰ ਸਾਨੂੰ ਰੋਕਿਆ ਤਾਂ ਫਿਰ ਤੁਹਾਡੀ ਵੀ ਨਹੀਂ ਹੋਣ ਦੇਵਾਂਗੇ।
ਸੋ ਜਦੋਂ ਇਹੋ ਜਿਹੀ ਸਥਿਤੀ ਬਣ ਜਾਵੇ ਤਾਂ ਹੁਣ ਮੈਨੂੰ ਲੱਗਦਾ ਹੈ ਕਿ ਸਰਕਾਰ ਆ ਜਿਹੜੀ ਉਹ ਖਾਲਸੇ ਦਾ ਪੰਗਾ ਨਹੀਂ ਲਊਗੀ। ਤੇ ਇਸ ਦੇ ਬਾਵਜੂਦ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਸਰਬੱਤ ਖਾਲਸਾ ਦੇ ਵਿੱਚ ਪਿਛਲੀ ਵਾਰ ਇਹਨਾਂ ਦੀ ਆਪਣੀ ਖੁਫੀਆ ਰਿਪੋਰਟ ਜਿਹੜੀ ਕਹਿੰਦੀ ਹੈ ਉਹ 1.5 ਮਿਲੀਅਨ ਲੋਕਾਂ ਦੇ ਉੱਤੇ ਪਹੁੰਚਣ ਦੀ ਗੱਲ ਕਹਿੰਦੀ ਸੀ। ਇਹਨਾਂ ਦੇ ਰੋਕਣ ਦੇ ਨਾਲ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਚੀਜ਼ ਨੂੰ ਰੋਕਿਆ ਜਾਂਦਾ ਹੈ ਤਾਂ ਫਿਰ ਉਸ ਦੇ ਵਿੱਚ ਜਿਹੜੀ ਇਨਕਲਾਬੀ ਹਵਾ ਹੈ ਉਹ ਹਮੇਸ਼ਾ ਭਰਦੀ ਹੈ। ਸੋ ਮੈਂ ਆਸ ਕਰਦਾ ਕਿ ਜੇ ਜਿਹੜਾ ਪ੍ਰਬੰਧਕ ਨੇ, ਕਿਉਂਕਿ ਬਹੁਤ ਸਾਰਾ ਖਰਚਾ ਪਹਿਲਾਂ ਹੋ ਚੁੱਕਿਆ, ਹੋਰਡਿੰਗ ਵਗੈਰਾ ਹੋਰ ਜਿੰਨਾ ਪਹਿਲਾ ਖਰਚਾ ਤਕਰੀਬਨ ਸਰਬੱਤ ਖਾਲਸਾ ਦਾ ਹੋ ਚੁੱਕਾ ਸੀ, ਪੈਸਿਆਂ ਦੀ ਅਦਾਇਗੀ ਵੀ ਹੋ ਚੁੱਕੀ ਸੀ ਤੇ ਉਹ ਵੇਸਟ ਨਾ ਜਾਵੇ। ਲੋਕ ਸਿਰਫ ਤਾਰੀਖ ਹੀ ਚੇਂਜ ਕਰਨੀ, ਇਸੇ ਕਰਕੇ ਸਥਾਨ ਨਹੀਂ ਚੇਂਜ ਹੋਇਆ ਤਾਂ ਕਿ ਲੋਕਾਂ ਨੂੰ ਵੀ ਕੋਈ ਦੁਵਿਧਾ ਨਾ ਹੋਵੇ, ਲੋਕਾਂ ਨੂੰ ਦੁਬਾਰਾ ਪਹੁੰਚਣ ਦੇ ਵਿੱਚ ਪ੍ਰਬੰਧਕਾਂ ਨੂੰ ਕੋਈ ਜ਼ਿਆਦਾ ਖਿਦਮਤ ਨਾ ਕਰਨੀ ਪਏ। ਸੋ ਇਸ ਕਰਕੇ ਉਹ ਸਾਰੀ ਜਿਹੜੀ ਪੁਰਾਣੀ ਗੱਲ ਆ ਉਹ ਰਿਵਾਈਵ ਹੋਏਗੀ ਤੇ ਵੱਡੀ ਤਾਦਾਦ ਦੇ ਵਿੱਚ 8 ਦਸੰਬਰ ਨੂੰ ਜਿਹੜਾ ਇਤਿਹਾਸ ਹੈ ਉਹ ਸਿਰਜਿਆ ਜਾਏਗਾ। ਜੀ ਹੰਸਾ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਸਰਕਾਰ ਵੱਲੋਂ ਅੜਿੱਕੇ ਉਡਾਏ ਗਏ ਸੀ, ਉਹਨਾਂ ਅੜਿੱਕਿਆਂ ਦੇ ਹਵਾਲੇ ਨਾਲ ਹੀ ਜੇ ਗੱਲ ਕਰਨੀ ਹੋਵੇ ਤਾਂ ਜਿਹੜੇ ਇੱਥੋਂ ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਕਾਲੀ ਦਲ ਅੰਮ੍ਰਿਤਸਰ ਦੇ ਹੀ ਆਗੂ ਅਮਰੀਕਾ ਤੋਂ ਭਾਈ ਰੇਸ਼ਮ ਸਿੰਘ ਗਏ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹ ਲਗਭਗ 3 ਹਫ਼ਤਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਅੰਦਰ, ਤੇ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਹੈ। ਇਸ ਜਿਹੜੀ ਸਾਰੀ ਸਿਚੁਏਸ਼ਨ ਹੈ ਇਹਦੇ ਹਵਾਲੇ ਨਾਲ ਤੁਹਾਡੇ ਕੀ ਵਿਚਾਰ ਨੇ ਕਿ ਜਿਹੜੇ ਇੱਦਾਂ ਦੇ ਅੜਿੱਕੇ ਹੈਗੇ ਆ ਉਹ ਸਰਕਾਰਾਂ ਮਨੋਬਲ ਡਿੱਗਣ ਦੇ ਲਈ ਜਦੋਂ ਉਡਾਉਂਦੀਆਂ ਨੇ ਤਾਂ ਉਹ ਕੀ ਅਸਰ ਪਾਉਂਦੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਜ਼ ਅ ਪੰਥ ਸਿੱਖ ਕੌਮ ਕੀ ਕਰ ਸਕਦੀ ਹੈ ਕਿ ਜਿਹੜੇ ਸਾਡੇ ਇੱਦਾਂ ਦੇ ਕੇਸਿਸ ਹੈਗੇ ਆ ਜਾਂ ਅਸੀਂ ਆਪਣੀ ਗੱਲ ਕਰਨ ਦੀ ਜਿਹੜੀ ਸਾਡਾ ਹੱਕ ਹੈਗਾ ਉਹਨੂੰ ਅਸੀਂ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ? ਸਰਦਾਰ ਰੇਸ਼ਮ ਸਿੰਘ ਹੋਰੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ USA ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਉਹ 2015 ਦੇ ਸਰਬੱਤ ਖਾਲਸਾ ਦੇ ਵਿੱਚ ਵੀ ਗਏ ਸੀ ਤੇ 2015 ਦੇ ਸਰਬੱਤ ਖਾਲਸਾ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਜਿਹੜਾ ਆਪਣਾ ਲੋਕਤੰਤਰੀ ਦਾ ਮਖੌਟਾ ਪਹਿਨਿਆ ਹੋਇਆ ਉਹਦਾ ਜਲੂਸ ਕੱਢਿਆ, ਭਾਵ ਲੋਕਾਂ ਦੇ ਉੱਤੇ ਦੇਸ਼ ਧਰੋਹੀ ਦੇ ਚਾਰਜਿਸ ਲਾਏ, ਉਹਨਾਂ ਦੇ ਵਿੱਚੋਂ ਸਰਦਾਰ ਰੇਸ਼ਮ ਸਿੰਘ ਹੋਰੀ ਵੀ ਇੱਕ ਸਨ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਚਾਰਜ ਲਾਇਆ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਰੇਸ਼ਮ ਸਿੰਘ ਹੋਰੀ ਬੜੇ ਸੁਰੱਖਿਅਤ ਅਮਰੀਕਾ ਵਿੱਚ ਬੈਠੇ ਸਨ, ਉਹਨਾਂ ਨੂੰ ਕੋਈ ਲੋੜ ਨਹੀਂ ਸੀਗੀ ਉੱਥੇ ਵਾਪਸ ਜਾਣ ਦੀ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮੈਨੂੰ ਜਿਹੜਾ ਮੇਰੇ ਉੱਤੇ ਕੇਸ ਉਹਨਾਂ ਨੇ ਪਾਇਆ ਉਹਦਾ ਸਾਹਮਣਾ ਕਰਨਾ ਪਏਗਾ, ਪਰ ਜਿਹੜਾ ਕੇਸ ਹੀ ਝੂਠਾ ਹੈ ਉਸ ਨੂੰ ਝੂਠਾ ਸਿੱਧ ਕਰਨ ਦੀ ਖਾਤਰ ਮੈਂ ਸਮਝਦਾ ਰੇਸ਼ਮ ਸਿੰਘ ਇੱਕ ਪਰਮ ਐਗਜ਼ਾਮਪਲ ਹੈ। ਮੈਂ ਫਿਰ ਵਾਪਸ ਉਹੀ ਗੱਲ ਦੁਹਰਾਵਾਂ ਕਿ ਜਿਸ ਮੁਲਕ ਦੇ ਵਿੱਚ ਰਾਈਟ ਟੂ ਅਸੈਂਬਲੀ ਪ੍ਰੈਕਟਿਸ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ, ਉਸ ਮੁਲਕ ਨੂੰ ਲੋਕਤੰਤਰੀ ਬੁਰਕਾ ਜਿਹੜਾ ਉਹ ਨਹੀਂ ਪਹਿਨਣਾ ਚਾਹੀਦਾ ਤੇ ਖਾਲਸਾ ਉਹਨਾਂ ਦਾ ਜਿਹੜਾ ਇਹ ਬੁਰਕਾ ਇਹਨੂੰ ਜ਼ੀਰੋ ਲੀਡ ਕਰਕੇ ਰੱਖੇਗਾ। ਭਾਈ ਰੇਸ਼ਮ ਸਿੰਘ ਹੋਰੀ ਵੈਸੇ ਤਾਂ ਚੜ੍ਹਦੀ ਕਲਾ ਵਿੱਚ ਨੇ, ਮਨੋਬਲ ਜਿਹੜਾ ਉਹਨਾਂ ਦਾ, ਕਿਉਂਕਿ ਉਹ ਤਾਂ ਦੇ ਵਰ ਰੈਡੀ ਫॉर ਇਟ। ਇਹ ਵੀ ਉਹਨਾਂ ਨੇ ਨਾਲ ਕਿਹਾ ਕਿ ਮੈਂ ਹੁਣ ਇੱਥੋਂ ਜੇ ਮੈਨੂੰ ਈਵਨ ਅਮਰੀਕਾ ਦੀ ਗਵਰਨਮੈਂਟ ਵੀ ਕਹੇ ਵੀ ਚਲੋ ਤੁਹਾਨੂੰ ਅਸੀਂ ਇੱਥੋਂ ਲੈ ਚੱਲਦੇ ਹਾਂ, ਉਹ ਕਹਿੰਦਾ ਮੈਂ ਬਿਲਕੁਲ ਨਹੀਂ ਆਵਾਂਗਾ ਜਦ ਤੱਕ ਮੈਂ ਆਪਣਾ ਇਹ ਕੇਸ ਖਤਮ ਕਰਕੇ ਇਹ ਸਿੱਧ ਨਹੀਂ ਕਰਾਂਗਾ ਕਿ ਇਹ ਜਿਹੜਾ ਕੇਸ ਹੈ ਝੂਠਾ ਪਾਇਆ ਗਿਆ ਸੀ ਤੇ ਉਹ ਜਿਹੇ ਕੇਸਾਂ ਤੋਂ ਅਸੀਂ ਨਹੀਂ ਡਰਦੇ। ਜਿਹੜੀ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਜਾਏਗੀ ਕਿ ਕਿਉਂਕਿ ਜਿਹੜੀ ਅਮਰੀਕਾ ਦੀ ਗਵਰਨਮੈਂਟ ਆ, ਅਮਰੀਕਾ ਦਾ ਉੱਥੇ ਪ੍ਰਸ਼ਾਸਨ ਦੇ ਮੈਂਬਰ ਵੀ ਜਾ ਕੇ, ਕਾਉਂਸਲੇਟ ਹਾਈ ਕਮਿਸ਼ਨ ਦੇ ਮੈਂਬਰ ਵੀ ਜਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲੇ ਨੇ, ਉਹਨਾਂ ਦੀ ਸਿਹਤ ਆ ਜਿਹੜੀ ਉਹ ਡਾਇਬੀਟੀ ਦੇ ਸ਼ਿਕਾਰ ਨੇ ਤੇ ਉਹਨਾਂ ਦੀ ਸਿਹਤ ਆ ਜਿਹੜੀ ਡਿਟੀਰੀਏਟ ਹੋ ਰਹੀ ਹੈ, ਉਹਦੇ ਲਈ ਅਸੀਂ ਕਾਫੀ ਇਸ ਵਕਤ ਚਿੰਤਾਜਨਕ ਤੇ ਵੱਡੀ ਪੱਧਰ ਦੇ ਉੱਤੇ ਇਹਦੇ ਬਾਰੇ ਵਿਚਾਰਾਂ ਵੀ ਹੋ ਚੁੱਕੀਆਂ। ਬਹੁਤ ਜਲਦੀ ਇਹਦੇ ਉੱਤੇ ਵਾਈਟ ਹਾਊਸ ਨੂੰ ਇੱਕ ਸਪੈਸ਼ਲ ਕਮਿਊਨੀਕੇਸ਼ਨ ਕੱਢੀ ਜਾਏਗੀ, ਸ਼ਾਇਦ ਉਹ ਇੱਥੋਂ ਤੱਕ ਕਿ ਪਟੀਸ਼ਨ ਦੇ ਰੂਪ ਦੇ ਵਿੱਚ ਕੱਢੀ ਜਾਏ ਤਾਂ ਕਿ ਸਾਰੇ ਲੋਕ ਅਮਰੀਕਾ ਦੇ ਇਸ ਨਵੀਂ ਐਡਮਿਨਿਸਟ੍ਰੇਸ਼ਨ ਜਿਹੜੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਆ ਜਾਂ ਈਵਨ ਓਬਾਮਾ ਐਡਮਿਨਿਸਟ੍ਰੇਸ਼ਨ ਜਿਹੜੀ ਵੀ ਉਸ ਵਕਤ ਹੋਏਗੀ, ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਇਹ ਜਿਨ੍ਹਾਂ ਲੋਕਾਂ ਲਈ ਤੁਸੀਂ ਰੈੱਡ ਕਾਰਪਟ ਵਿਛਾਉਂਦੇ ਹੋ ਤੁਹਾਡੇ ਅਮਰੀਕਨ ਸਿਟੀਜ਼ਨਸ ਦਾ ਇਹ ਕੀ ਹਾਲ ਕਰਦੇ ਨੇ। ਸੋ ਮੂਲ ਰੂਪ ਦੇ ਵਿੱਚ ਚੜ੍ਹਦੀ ਕਲਾ ਵਿੱਚ ਨੇ, ਪਰ ਉਹਨਾਂ ਦੀ ਸਿਹਤ ਦਾ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜੀ ਹੰਸਾ ਸਾਹਿਬ, ਜਿਵੇਂ ਜਦੋਂ ਅਸੀਂ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਲੈਕਟਿਵਲੀ ਸਾਰੇ ਪੰਥ ਦੀ ਗੱਲ ਕਰਦੇ ਹਾਂ, ਤਾਂ ਹਾਲ ਹੀ ਦੇ ਵਿੱਚ ਜਿਹੜੇ SGPC ਦੇ ਨਵੇਂ ਪ੍ਰਧਾਨ ਬਣੇ ਆ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ,
ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਵਾਬ ਦੇ ਵਿੱਚ ਕਿਹਾ ਸੀ ਕਿ ਸਰਬੱਤ ਖਾਲਸਾ ਨੂੰ ਰੋਕਣ ਦੀ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਰੋਕਣਾ ਤਾਂ ਉਹਨਾਂ ਨੇ ਇੱਕ ਅਸੰਭਵ ਵਾਲੀ ਜਿਹੜੀ ਗੱਲ ਹੈਗੀ ਆ ਜਾਂ ਕਿਹਾ ਵੀ ਅਸੀਂ ਯਤਨ ਕੋਈ ਨਹੀਂ ਇੱਦਾਂ ਦੇ ਕਰਦੇ, ਪਰ ਪੰਥ ਨੂੰ ਇੱਕ ਕਲੈਕਟਿਵਲੀ ਇੱਕ ਪਲੇਟਫਾਰਮ 'ਤੇ ਲਿਆਉਣ ਦਾ ਉਹਨਾਂ ਨੇ ਜ਼ਰੂਰ ਹਾਮੀ ਭਰੀ ਹੈ ਅਤੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਬੱਤ ਖਾਲਸਾ ਤੋਂ ਬਾਅਦ ਅਸੀਂ ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਕੋਈ ਸਾਂਝੇ ਪਲੇਟਫਾਰਮ ਦੀ ਜਿਹੜੀ ਗੱਲ ਹੈਗੀ ਹੈ ਤਾਂ ਕਿ ਪੰਥ ਨੂੰ ਇਕਮੁੱਠ ਕੀਤਾ ਜਾ ਸਕੇ, ਉਹਦੇ 'ਤੇ ਕੰਮ ਕਰਨ ਲਈ ਉਹਨਾਂ ਨੇ ਵਚਨਬੱਧਤਾ ਪ੍ਰਗਟਾਈ ਹੈ। ਸੋ ਉਹਨਾਂ ਦੇ ਬਿਆਨ ਤੋਂ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਚੇਂਜ ਆਈ ਹੈ, ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੀਅਲੀ ਗਰਾਊਂਡ ਲੈਵਲ ਦੇ ਉੱਤੇ ਕੋਈ ਚੇਂਜ ਆ ਸਕਦੀ ਹੈ ਜਾਂ ਜਿਹੜਾ ਇਹ ਟਕਰਾਅ ਹੈਗਾ ਆਪਸ ਦਾ ਪੰਥ ਦੇ ਵਿੱਚ ਇਹਨੂੰ ਠੱਲਿਆ ਜਾ ਸਕਦਾ? ਆਸ਼ਾਵਾਦੀ ਤਾਂ ਹਮੇਸ਼ਾ ਹੀ ਰਹਿਣਾ ਚਾਹੀਦਾ, ਕਿਉਂਕਿ ਜਿਹੜਾ ਬੰਦਾ ਆਪਟਿਮਿਸਟਿਕ ਨਹੀਂ ਹੈ ਉਹ ਕਦੇ ਵੀ ਅਗਲਾ ਕਦਮ ਪੁੱਟਣ ਯੋਗ ਨਹੀਂ ਰਹਿੰਦਾ। ਪਰ ਮੈਂ ਦੂਸਰੇ ਪਾਸੇ ਵਰਿੰਦਰ ਸਾਹਿਬ ਦੇ ਸਤਿਕਾਰ ਬਰਕਰਾਰ ਰੱਖਦਿਆਂ ਹੋਇਆ ਮੈਂ ਇਹ ਕਹਿਣਾ ਚਾਹੁੰਦਾ ਕਿ ਐਟ ਦੀ ਐਂਡ ਆਫ ਦਾ ਡੇ ਇਹ ਸਾਰੀ ਇਲੈਕਸ਼ਨ ਉਹਨਾਂ ਦੀ ਇਲੈਕਸ਼ਨ ਸਟ੍ਰੈਟਜੀ ਆ, ਪ੍ਰਕਾਸ਼ ਬਾਦਲ ਦੀ ਇਲੈਕਸ਼ਨ ਸਟ੍ਰੈਟਜੀ ਆ, ਜਿਹਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਹੁਣ ਕੁਛ ਨਰਮਾਈ ਵਾਲੀ ਸੁਰ ਆ ਜਿਹੜੀ ਉਹ ਰੱਖਣ ਵਾਲੇ ਵਿਅਕਤੀ ਨੂੰ ਉਹਦਾ ਪ੍ਰਧਾਨ ਬਣਾਇਆ ਗਿਆ। ਬੇਸਿਕਲੀ ਜਿਹੜੀ ਬਾਟਮ ਲਾਈਨ ਆ ਉਹ ਇਹੀ ਆ ਕਿ ਪ੍ਰਕਾਸ਼ ਬਾਦਲ ਹੀ ਉਹਨੇ ਆਪਣੀ ਸਾਰਾ ਕੁਛ ਇਹ ਰਖੇਲ ਬਣਾਈ ਹੋਈ ਹੈ, ਸ਼੍ਰੋਮਣੀ ਕਮੇਟੀ ਵੀ, ਅਕਾਲੀ ਦਲ, ਬਾਦਲ ਵੀ। ਇਹਦੇ ਉੱਤੇ ਸਾਨੂੰ ਯਕੀਨ ਨਹੀਂ ਹੈ। ਪੰਥ ਆਪੇ ਹੀ ਇਕੱਠਾ ਹੈ, ਇਹੀ ਆਪਣੀਆਂ ਜਿਹੜੀਆਂ ਸ਼ਰਾਰਤਾਂ ਨੇ, ਇਹੀ ਆਪਣੀਆਂ ਜਿਹੜੀਆਂ ਗਿੱਦੜ ਭਾਪੀਆਂ ਨੇ, ਇਹੀ ਆਪਣੀਆਂ ਜਿਹੜੀਆਂ RSS ਦੇ ਨਾਲ ਰਲ ਕੇ ਸਿੱਖ ਕੌਮ ਨੂੰ ਬਦਨਾਮ ਅਤੇ ਤਬਾਹ ਕਰਨ ਦੀਆਂ ਨੀਤੀਆਂ ਘੜੀ ਬੈਠੇ ਨੇ, ਉਹੀ ਬੰਦ ਕਰ ਦੇਣ। ਬਾਕੀ ਸਿੱਖ ਪੰਥ, ਖਾਲਸਾ ਪੰਥ, ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਸਾਰਾ ਹੀ ਇਕੱਠਾ ਹੈ। There's no doubt ਕਿ ਕਿਤੇ ਨਾ ਕਿਤੇ ਆ ਕੇ ਆਪਣੇ ਜਦੋਂ ਤੁਸੀਂ ਕੰਮ ਕਰਨਾ ਹੋਵੇ ਕੋਈ ਪ੍ਰੈਕਟੀਕਲੀ ਕੋਈ ਦੁਬਿਧਾ ਪੈ ਜਾਂਦੀ ਹੈ, ਪਰ ਇਸ ਦੇ ਬਾਵਜੂਦ ਖਾਲਸਾ ਪੰਥ ਸਾਰਾ ਇਕੱਠਾ ਹੈ। ਡਿਸਪਾਈਟ ਪ੍ਰਬੰਧ ਦੇ ਵਿੱਚ ਕੌਣ ਆਉਂਦਾ ਹੈ ਨਹੀਂ ਆਉਂਦਾ ਹੈ ਇਹ ਕੋਈ ਮਾਅਨੇ ਨਹੀਂ ਰੱਖਦਾ, ਕਿਉਂਕਿ ਖਾਲਸਾ ਪੰਥ ਹੈ ਜਿਹੜਾ ਆਊਟਕਮ ਹੋਏਗੀ ਸਰਬੱਤ ਖਾਲਸਾ ਦੀ, ਉਹਦੇ ਨਾਲ ਸਾਰੇ ਖੜੇ ਹੋਣਗੇ। ਤੁਸੀਂ ਵੇਖਿਆ ਹੈ ਕਿ ਸਰਬੱਤ ਖਾਲਸਾ 2015 ਦਾ ਉਹਦੇ ਵਿੱਚ ਵੀ ਕੁਝ ਲੋਕ ਭਾਵੇਂ ਨਹੀਂ ਸੀ ਸ਼ਾਮਲ ਹੋਏ ਸਾਡੇ ਵੀਰ, ਪਰ ਇਸ ਦੇ ਬਾਵਜੂਦ ਉਹਦੀ ਆਊਟਕਮ ਹੋਈ ਹੈ। ਜੋ ਉੱਥੇ ਜਥੇਦਾਰ ਸਾਹਿਬਾਨ ਬਣਾਏ ਗਏ ਨੇ, ਭਾਵੇਂ ਜਗਤਾਰ ਸਿੰਘ ਹਵਾਰਾ ਹੋ ਰਹੀਆਂ, ਭਾਵੇਂ ਧਿਆਨ ਸਿੰਘ ਮੰਡ ਹੋ ਰਹੀਆਂ, ਉਹਨਾਂ ਨੂੰ ਸਾਰਿਆਂ ਨੇ ਕਲੈਕਟਿਵਲੀ ਓਨਾ ਹੀ ਸਤਿਕਾਰ ਦਿੱਤਾ ਜਿੰਨਾ ਦੇ ਸਾਰੇ ਵਿੱਚ ਸ਼ਾਮਲ ਹੁੰਦੇ ਤਾਂ ਉਹ ਦੇਣਾ ਸੀ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸਾਰੇ ਕੜਛੀਆਂ ਫੜ ਕੇ ਲੰਗਰ ਵਰਤਾਉਂਦੇ ਹੋਣ ਜਾਂ ਸਾਰੇ ਖੁਰਚਣੇ ਲੈ ਕੇ ਲੰਗਰ ਬਣਾ ਰਹੇ ਹੋਣ। ਸਾਰੇ ਦੇ ਸਾਰੇ ਭਾਵਨਾਤਮਕ ਤੌਰ ਤੇ ਇਕੱਠੇ ਨੇ, ਅਸੀਂ ਇਕੱਠੇ ਹੋ ਕੇ ਹੀ ਚੱਲਾਂਗੇ। ਜੇ ਕਿਸੇ ਨੂੰ ਕੋਈ ਮੁਸ਼ਕਲ ਹੋਏਗੀ ਉਹਦੇ ਵਿੱਚ ਸ਼ਾਮਲ ਹੋਣ ਦੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਇਹ ਕੰਮ ਕਿਤੇ ਸਰਬੱਤ ਖਾਲਸਾ ਦੇ ਨਾਲ ਸੰਪੂਰਨ ਨਹੀਂ ਹੋ ਜਾਣਾ। ਇਹ ਐਕਚੁਅਲੀ ਇੱਕ ਸੰਘਰਸ਼ ਨੂੰ ਉਖੇੜ ਕੇ ਸੁੱਟਣ ਦੀ ਬਿਗਿਨਿੰਗ ਆ, ਤੇ ਇਹ ਬਿਗਿਨਿੰਗ ਆ ਜਿਹੜੀ ਉਸ ਤੋਂ ਬਾਅਦ ਬਹੁਤ ਸਾਰੀਆਂ ਆਪਰਚੂਨਿਟੀਜ਼ ਖਾਲਸਾ ਪੰਥ ਨੂੰ ਮਿਲਣਗੀਆਂ ਜਿੱਥੇ ਉਹ ਸਾਰੇ ਰੋਲ ਆਪਣਾ ਰੋਲ ਨਿਭਾ ਸਕਦੇ ਨੇ। ਸੋ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਮੇਰੇ ਨਾਲ ਜਿੰਨੀ ਵਾਰ ਤੁਸੀਂ ਗੱਲ ਕੀਤੀ ਹੈ, ਮੈਂ ਹਮੇਸ਼ਾ ਹੀ ਬਹੁਤ ਆਪਟਿਮਿਸਟਿਕ ਅਤੇ ਬਹੁਤ ਪੋਜ਼ਿਟਿਵ ਰਹਿ ਕੇ ਇਹ ਗੱਲ ਕਰਿਆ ਕਰਦਾ ਕਿ ਪੰਥ ਦੇ ਵਿੱਚ ਜੇ ਕੋਈ ਇਕੱਲਾ ਕਹਿ ਰਿਹਾ ਮੇਰਾ ਵੀਰ ਸ਼ਾਮਲ ਨਹੀਂ ਵੀ ਹੁੰਦਾ ਕਿਸੇ ਕਾਰਨ ਕਰਕੇ, ਚਾਹੇ ਉਹਦੀ ਕਿਸੇ ਪ੍ਰਬੰਧਕ ਦੇ ਨਾਲ ਬੋਲ ਹੋਇਆ, ਚਾਹੇ ਉਹਨੂੰ ਕੋਈ ਹੋਰ ਪ੍ਰੋਬਲਮ ਹੈ, ਇਸ ਨੂੰ ਅਸੀਂ ਬਿਲਕੁਲ ਨਜ਼ਰ ਅੰਦਾਜ਼ ਕਰਕੇ ਸਮਝਦੇ ਹਾਂ ਕਿ ਸਾਰਾ ਪੰਥ ਸਰਬੱਤ ਖਾਲਸਾ ਦੇ ਕਾਰਜ ਦੇ ਨਾਲ, ਸਰਬੱਤ ਖਾਲਸਾ ਦੀ ਸਪਿਰਿਟ ਦੇ ਨਾਲ ਉਹਦੇ ਵਿੱਚ ਸ਼ਾਮਲ ਹੈ, ਤੇ ਸਰਬੱਤ ਖਾਲਸਾ ਹੀ ਇਸ ਵਕਤ ਇਹ ਜਿਹੜੀਆਂ ਜ਼ਾਲਮ ਹਕੂਮਤਾਂ ਨੇ ਇਹਨਾਂ ਦਾ ਪਲੜਾ ਜਿਹੜਾ ਹੈ ਪੁੱਠਾ ਮਾਰ ਸਕਦਾ। ਜੀ ਹੰਸਾ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇਹ ਇੱਕ RSS ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਚੋਣਾਂ ਨੂੰ ਲੈ ਕੇ ਹੀ ਇਹ ਇੱਕ ਵਿਉਂਤਬੰਦੀ ਦਾ ਹਿੱਸਾ ਹੈਗਾ ਜੋ ਇਹ ਸਾਰਾ ਪਲਾਨ ਕੀਤਾ ਜਾ ਰਿਹਾ। ਤਾਂ ਜਦੋਂ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ, ਚੋਣਾਂ ਦੇ ਹਵਾਲੇ ਨਾਲ ਹੋ ਜਾਏ, ਭਾਵੇਂ ਅਸੀਂ ਪੰਥਕ ਹਲਕਿਆਂ ਦੇ ਵਿੱਚ ਅਸੀਂ ਸਰਬੱਤ ਖਾਲਸਾ ਨੂੰ ਦੇਖੀਏ, ਤਾਂ ਜਿਹੜਾ ਹਾਲ ਹੀ ਦੇ ਵਿੱਚ ਇਹ ਨਾਭਾ ਜੇਲ੍ਹ ਕਾਂਡ ਹੋਇਆ ਉਹਦੇ ਤੋਂ ਬਾਅਦ ਦੇ ਜੇ ਘਟਨਾਕ੍ਰਮ ਨੂੰ ਦੇਖੀਏ ਤਾਂ ਉਹਨੂੰ ਕਿਵੇਂ ਜਿਹੜਾ ਉੱਥੇ ਗੁੰਡਾ ਅਨਸਰਾਂ ਵੱਲੋਂ, ਗੈਂਗਸਟਰਸ ਵੱਲੋਂ ਜਾਂਚ ਦੇ ਵਿੱਚ ਵੀ ਹਾਲਾਂਕਿ ਹੁਣ ਕਾਫੀ ਹੱਦ ਤੱਕ ਇਹ ਗੱਲ ਸਪਸ਼ਟ ਹੋ ਚੁੱਕੀ ਹੈ, ਉਹ ਗੱਲ ਸਾਹਮਣੇ ਆ ਚੁੱਕੀ ਹੈ, ਅਤੇ ਉਹਨੂੰ ਕਿਵੇਂ ਮੀਡੀਆ ਦੇ ਵੱਲੋਂ ਬਿਨਾਂ ਤੱਥਾਂ ਦੇ ਉੱਪਰ ਰੌਸ਼ਨੀ ਪਾਇਆ, ਉਹਨੂੰ ਕਿਵੇਂ ਇੱਕ ਖਾਲਿਸਤਾਨੀ ਰੂਪ ਦੇ ਕੇ ਸਿੱਖਾਂ ਨੂੰ ਜਾਂ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਦੀ ਕਹਿ ਲਓ ਕੋਸ਼ਿਸ਼ ਕੀਤੀ ਗਈ ਹੈ, ਜਾਂ ਈਵਨ ਕਿ ਪਾਕਿਸਤਾਨ ਅਤੇ ISI ਨਾਲ ਵੀ ਇਹਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ, ਜਾਂ ਉਹਨੂੰ ਉੱਦਾਂ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਘਟਨਾਕ੍ਰਮ ਨੂੰ ਤੁਸੀਂ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਲਾਈਨ ਲਈ ਜਾ ਰਹੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ? ਦੇਖੋ ਜੀ, ਮੈਂ ਜਿਹੜਾ ਭਾਰਤ ਦਾ ਮੀਡੀਆ, ਮੈਂ ਉਸ ਨੂੰ ਮੀਡੀਆ ਨਹੀਂ ਸਮਝਦਾ। ਉਹ ਲਿਟਰਲੀ ਇੱਕ ਪ੍ਰੋਸਟੀਟਿਊਟ ਬਣ ਚੁੱਕੀ ਆ। ਪ੍ਰੋਸਟੀਟਿਊਸ਼ਨ ਦਾ ਮਤਲਬ ਆ ਵੀ ਉਹ ਫੀਸ ਚਾਰਜ ਕਰਦੇ ਨੇ ਤੇ ਆਪਣੀਆਂ ਸਰਵਿਸਿਜ਼ ਭਾਰਤ ਸਰਕਾਰ ਜਾਂ RRS ਵਰਗਿਆਂ ਨੂੰ ਦਿੰਦੇ ਨੇ। ਦੈਟਸ ਐਗਜ਼ੈਕਟਲੀ ਵਾਟ ਦੇ ਆਰ ਡੂਇੰਗ। ਹਿੰਦੁਸਤਾਨ ਟਾਈਮਜ਼ ਵਰਗੇ ਜਿਹੜੇ ਅਖਬਾਰ ਨੇ ਉਹ ਟੇਬਲ ਨਿਊਜ਼ ਆਪਣੇ ਅਖਬਾਰਾਂ ਦੇ ਪ੍ਰਕਾਸ਼ ਕਰ ਰਹੇ ਨੇ। ਵੈਸੇ ਉਹਨਾਂ ਦੀ ਕ੍ਰੈਡੀਬਿਲਿਟੀ ਬਹੁਤ ਜ਼ਿਆਦਾ ਹੋਏਗੀ ਆਪਣੇ ਆਪ ਦੇ ਵਿੱਚ, ਪਰ ਜਦੋਂ ਮੈਂ ਵੇਖ ਰਿਹਾ ਕਿ 1 ਸਾਲ ਦੇ ਵਿੱਚ ਲਗਾਤਾਰ ਉਹਦੀਆਂ ਜਿਹੜੀਆਂ ਟੇਬਲ ਨਿਊਜ਼ ਆ ਰਹੀਆਂ ਨੇ, ਟੇਬਲ ਨਿਊਜ਼ ਮੀਨਸ ਜਿਹੜੀ ਏਜੰਸੀਜ਼ ਉਹਨਾਂ ਨੂੰ ਗੱਲ ਕਹਿੰਦੀਆਂ ਨੇ ਕਿ ਆਹ ਛਾਪ ਦਿਓ, ਉਹੀ ਗੱਲ ਨੂੰ ਉਹ ਛਾਪਦੇ ਨੇ। ਭਾਵੇਂ ਕਿ ਉਹਦੇ ਨਾਲ ਕਿਸੇ ਕਮਿਊਨਿਟੀ ਦਾ ਬਦਨਾਮ ਹੁੰਦਾ ਹੋਵੇ, ਕੋਈ ਤੱਥ ਉਹਨਾਂ ਕੋਲ ਹੈਗੇ ਜਾਂ ਨਹੀਂ ਹੈਗੇ ਉਹਦੀ ਬਿਲਕੁਲ ਪਰਵਾਹ ਨਹੀਂ ਕਰਦੇ। ਇਸ ਮੈਟਰ ਫੈਕਟ ਰੀਸੈਂਟਲੀ ਜਿਹਦਾ ਜਵਾਬ ਨੇ ਦਿੱਤਾ ਸੀਗਾ, ਕੋਈ ਵੀਡੀਓ ਦੇ ਰਾਹੀਂ ਦਿੱਤਾ ਸੀ, ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਦਿੱਤਾ ਸੀ, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਮੋਦੀ ਸਰਕਾਰ ਦੇ ਕੁਝ ਬੰਦੇ ਜਿਹੜੇ ਨੁਮਾਇੰਦੇ ਆ ਉਹ ਕੈਨੇਡਾ ਵਿੱਚ ਆ ਰਹੇ ਨੇ ਤੇ ਪ੍ਰੋ ਖਾਲਿਸਤਾਨੀਆਂ ਦੇ ਨਾਲ, ਖਾਲਿਸਤਾਨੀ ਐਲੀਮੈਂਟਸ ਦੇ ਨਾਲ ਉਹ ਗੱਲਬਾਤ ਕਰਨਗੇ, ਬਲੈਕਲਿਸਟ ਖਤਮ ਕਰਨਗੇ ਅਤੇ ਹੋ ਸਕਦਾ 1984 ਦੀ ਉਹ ਮਾਫੀ ਮੋਦੀ ਮੰਗਣ ਨੂੰ ਤਿਆਰ ਹੋ ਜਾਵੇ। ਇਹ ਗੱਲਾਂ ਜਿਹੜੀਆਂ ਹਨ ਇਹ ਬਿਲਕੁਲ ਬੇਹੂਦਾ ਨੇ। ਗਰਾਊਂਡ ਰਿਐਲਿਟੀ ਦੇ ਉੱਤੇ ਇਹੋ ਜਿਹੀ ਕੋਈ ਗੱਲ ਨਹੀਂ ਹੈ। ਜੇ ਕੋਈ ਅੰਦਰ ਬਹਿ ਕੇ ਵੀ ਪਏਗਾ ਕਿਸੇ ਨੂੰ ਤਾਂ ਉਹਦੇ ਨਾਲ ਖਾਲਿਸਤਾਨੀ ਐਲੀਮੈਂਟ ਨਹੀਂ ਜੁੜ ਸਕਦਾ। ਖਾਲਿਸਤਾਨ ਦੀ ਵਿਚਾਰਧਾਰਾ ਰੱਖਣ ਵਾਲਾ ਕੋਈ ਵੀ ਵਿਅਕਤੀ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਲੈ ਕੇ ਉਹਨਾਂ ਨਾਲ ਨਹੀਂ ਬੈਠੇਗਾ। ਹਾਂ, ਕੋਈ ਵਿਅਕਤੀਗਤ ਬੈਠਦਾ ਹੈ, ਸਾਨੂੰ ਉਹਦੇ ਨਾਲ ਇਤਰਾਜ਼ ਵੀ ਕੋਈ ਨਹੀਂ। ਜੇ ਕੋਈ ਵਾਪਸ ਚਲਿਆ ਵੀ ਜਾਂਦਾ ਹੈ, ਗੇੜਾ ਮਾਰਨ ਚਲਿਆ ਜਾਂਦਾ ਹੈ, ਪੰਜਾਬ ਉਹਨਾਂ ਦੇ ਪਿਓ ਦਾ ਨਹੀਂ ਹੈ, ਪੰਜਾਬ ਸਾਡਾ ਹੈ, ਪੰਜਾਬ ਲਈ ਹੀ ਅਸੀਂ ਲੜਦੇ ਹਾਂ, ਉਹਨੂੰ ਆਜ਼ਾਦ ਕਰਾਉਣ ਲਈ ਹੀ ਲੜਦੇ ਹਾਂ। ਸੋ ਇਸ ਕਰਕੇ ਇਹ ਜੋ ਮੀਡੀਆ ਨੇ ਕਵਾਇਦ, ਇਹ ਇੱਕ ਸਕ੍ਰਿਪਟਡ ਸਾਰਾ ਵਾਕਿਆ ਸੀਗਾ ਜਿਹੜਾ ਕਿ ਜੇਲ੍ਹ ਬ੍ਰੇਕ ਦਾ ਹੁਣ ਤਾਂ ਉਹਦੀਆਂ ਬਹੁਤ ਸਾਰੀਆਂ ਤੰਦਾਂ ਸਾਡੇ ਸਾਹਮਣੇ ਆ ਗਈਆਂ ਨੇ। ਇਹ ਜਿਸ ਢੰਗ ਦੇ ਨਾਲ ਉਹਨਾਂ ਨੇ ਕੀਤਾ, ਆਬਵੀਅਸਲੀ ਜਦੋਂ ਤੁਸੀਂ ਡਰਾਮਾ ਪਲੇ ਕਰਦੇ ਹੋ ਐਵਰੀਥਿੰਗ ਡਜ਼ ਨਾਟ ਗੋ ਦ ਵੇ ਯੂ ਪਲਾਨ। ਇਸੇ ਕਰਕੇ ਇਹ ਸਾਰਾ ਕੁਛ ਉਹਨਾਂ ਦਾ ਵਿਗੜਿਆ ਤੇ ਉਹਨਾਂ ਦੇ ਸਿਰ ਸੁਆਹ ਪਈ ਹੈ। ਸਾਡੇ ਬੰਦੇ, ਜੇ ਅਸੀਂ ਮੈਂਟੂ ਦੀ ਗੱਲ ਕਰੀਏ ਤਾਂ ਉਹ ਤਾਂ ਪਹਿਲਾਂ ਵੀ ਅੰਦਰ ਹੀ ਸੀ, ਹੁਣ ਵੀ ਅੰਦਰ। ਨਥਿੰਗ ਹੈਜ਼ ਚੇਂਜਡ। ਉਹਨੂੰ ਕੀ ਭੱਜਣ ਦੀ ਲੋੜ ਸੀ? ਉਹਦੇ ਸਾਨੂੰ ਦੱਸ ਰਹੇ ਨੇ ਕਿ ਉਹ ਤਾਂ ਬਹੁਤ ਸਾਰੇ ਜਿਹੜੇ ਕੇਸ ਆ ਸਾਰੇ ਖਤਮ ਹੋ ਚੁੱਕੇ ਸਨ, ਉਹ ਤਾਂ ਵੈਸੇ ਹੀ ਹੁਣ ਰਿਹਾ ਹੋਣ ਦੇ ਨੇੜੇ ਸੀਗਾ। ਸੋ ਹੀ really didn't have to do it। ਜੇਲ੍ਹ ਉਹਨੂੰ ਤੋੜਨ ਦੀ ਕੋਈ ਲੋੜ ਨਹੀਂ ਸੀ। ਸੋ ਇਸ ਕਰਕੇ ਬਹੁਤ ਸਾਰੀਆਂ ਇਹ ਗੱਲਾਂ ਜਿਹੜੀਆਂ ਇਹ ਸਰਕਾਰ ਹੱਥ ਕੰਡੇ ਵਰਤਦੀ ਆ। ਹੋ ਸਕਦਾ ਚੋਣਾਂ ਦੇ ਕਰਕੇ ਹੋਰ ਵੀ ਕੋਈ ਇਹੋ ਜਿਹਾ षडयंत्र ਆ ਉਹ ਛੱਡਿਆ ਜਾਏ, ਪਰ ਖਾਲਸਾ ਪੰਥ ਨੂੰ ਬਹੁਤ ਸੰਜਮ ਦੇ ਵਿੱਚ ਰਹਿਣਾ ਚਾਹੀਦਾ, ਬੜੀ ਗੰਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਲੈਣਾ ਚਾਹੀਦਾ। ਜੀ ਹੰਸਰਾਜ ਸਾਹਿਬ, ਅੰਤ ਦੇ ਵਿੱਚ ਸਾਡੇ ਕੋਲ 1 ਮਿੰਟ ਰਹਿ ਗਿਆ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਮੌਕੇ? ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੀ 8 ਦਸੰਬਰ ਨੂੰ ਸਰਬੱਤ ਖਾਲਸਾ 7 ਦਿਨ ਰਹਿ ਗਏ ਨੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਖਾਸ ਕਰਕੇ ਨਾਰਥ ਅਮਰੀਕਨ ਸਿੱਖ ਆ ਜਿਹੜੇ, ਇਹਨਾਂ ਦਾ ਹਮੇਸ਼ਾ ਹੀ ਬੜਾ ਨਿੱਗਰ ਰੋਲ ਰਿਹਾ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਾਰੂ ਕੰਮ ਹੁੰਦਾ। ਸਾਨੂੰ ਸਾਰਿਆਂ ਨੂੰ ਆਪੋ ਆਪਣੇ ਪਿੰਡਾਂ ਦੇ ਵਿੱਚ, ਆਪਣੇ ਕਸਬਿਆਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਦੇ ਨਾਲ ਸੰਪਰਕ ਕਰਕੇ ਸਰਬੱਤ ਖਾਲਸਾ ਦੇ ਵਿੱਚ ਪਹੁੰਚਣ ਦੇ ਲਈ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਜਾਂ ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਕੋਲ ਥੋੜ੍ਹੇ ਬਹੁਤ ਰਿਸੋਰਸਿਸ ਹੈ, ਕੋਈ ਬਾਹਲੇ ਜ਼ਿਆਦਾ ਤਾਂ ਲੋੜ ਵੀ ਨਹੀਂ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਉੱਥੋਂ ਦੀਆਂ ਅਖਬਾਰਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਐਡਵਰਟਾਈਜ਼ਿੰਗ ਲਵਾ ਕੇ ਉੱਥੋਂ ਦੇ ਲੋਕਾਂ ਨੂੰ ਹੱਲਾਸ਼ੇਰੀ ਦੇਣ, ਕਿਉਂਕਿ ਟਾਈਮ ਹੈ ਜਦੋਂ ਅਸੀਂ ਉੱਥੋਂ ਦੇ ਲੋਕਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਹਾਂ, ਭਾਵੇਂ ਫਿਜ਼ੀਕਲੀ ਨਹੀਂ ਪਰ ਇਨ ਸਪਿਰਿਟ। ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੇ ਬਾਹਰ ਬੰਦੇ ਬੈਠੇ ਆ ਉਹ ਵੀ ਪੰਜਾਬ ਦਾ ਸੰਤਾਪ ਉਸੇ ਤਰ੍ਹਾਂ ਹੀ ਹੰਢਾ ਰਹੇ, ਜੋ ਪਿੰਡੇ ਤੇ ਨਹੀਂ ਹੰਢਾ ਰਹੇ, ਉਹ ਆਪਣੇ ਮਨ ਤੇ ਹੰਢਾ ਰਹੇ, ਉਹ ਆਪਣੀ ਆਤਮਾ ਤੇ ਹੰਢਾ ਰਹੇ ਆ। ਸੋ ਦੋਨਾਂ ਚੀਜ਼ਾਂ ਦਾ ਜਿਹੜਾ ਬੇਸਿਕ ਅਸਰ ਆ ਉਹ ਲਿਟਰਲੀ ਸੇਮ ਹੀ ਹੋਇਆ ਕਰਦਾ। ਸੋ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਸ ਵੱਧ ਚੜ ਕੇ, ਡਜ਼ਨਟ ਮੈਟਰ ਤੁਸੀਂ ਕਿਹੜੀ ਆਰਗੇਨਾਈਜੇਸ਼ਨ ਦੇ ਨਾਲ ਹੋ। ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੇਡਰ ਜਿਹੜਾ ਬਾਹਰਲਾ ਉਹ ਲਗਾਤਾਰ ਟੈਲੀਕਾਨਫਰੰਸਿਸ ਕਰਕੇ ਰਾਬਤੇ ਦੇ ਵਿੱਚ ਅਤੇ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਤੁਸੀਂ ਉਹਨਾਂ ਦਾ ਸਹਿਯੋਗ ਵੀ ਦੇ ਸਕਦੇ ਹੋ। ਤੁਸੀਂ ਆਪਣੇ ਆਪ ਤੇ ਆਪਣੀ ਜਥੇਬੰਦੀ ਵੱਲੋਂ, ਆਪਣੇ ਲੋਕਲ ਗੁਰਦੁਆਰਾ ਸਾਹਿਬ ਵੱਲੋਂ ਇਹਦੀ ਕਿਸੇ ਨਾ ਕਿਸੇ ਢੰਗ ਦੇ ਨਾਲ ਸਰਬੱਤ ਖਾਲਸਾ ਦੀ ਸਪੋਰਟ ਕਰੋ। ਸਰਬੱਤ ਖਾਲਸਾ ਇੱਕ ਇਤਿਹਾਸਕ ਘਟਨਾ ਵਾਪਰ ਰਹੀ ਹੈ, ਉਸ ਦੇ ਵਿੱਚ ਸ਼ਾਮਲ ਹੋਵੋ। ਇਹ ਜ਼ਰੂਰੀ ਹੈ, ਇਹ ਅਹਿਮ ਹੈ। ਹਰ ਇੱਕ ਸਿੱਖ ਦਾ, ਹਰ ਖਾਲਸਾ ਪੰਥ ਦੇ ਪ੍ਰਾਣੀ ਦਾ ਉਹਦੇ ਵਿੱਚ ਯੋਗਦਾਨ ਪੈਣਾ ਚਾਹੀਦਾ, ਕਿਸੇ ਨਾ ਕਿਸੇ ਢੰਗ ਦਾ ਪਵੇ ਉਹ। ਜੀ ਹੰਸਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ
ਤੇ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।